ਲਾਸ ਐਂਜਲਸ ਇੱਕ ਤਰ੍ਹਾਂ ਦੇ ਨਾਲ ਜਲ ਰਿਹਾ। ਲੂਟਿੰਗ, ਵੈਂਡਲਿਜ਼ਮ, ਅਰੈਸਟ ਵੱਡੀ ਗਿਣਤੀ 'ਚ ਹੋ ਰਹੇ ਆ। ਨੈਸ਼ਨਲ ਗਾਰਡ ਤੋਂ ਬਿਨਾਂ ਮਰੀਨਸ ਵੀ ਉੱਥੇ ਪਹੁੰਚ ਚੁੱਕੇ ਹੈਗੇ ਆ ਤੇ ਕੁਛ ਹਿੱਸਾ ਜਿਹੜਾ ਲਾਸ ਐਂਜਲਸ ਦਾ ਜਿੱਥੋਂ ਸਾਰੀਆਂ ਫੋਰਸਿਸ ਨੇ ਜਿਹੜੇ ਪ੍ਰੋਟੈਸਟਰ ਸੀ ਜਿਨ੍ਹਾਂ ਨੂੰ ਮੂਵ ਕੀਤਾ ਹੈਗਾ ਆ ਉਹ ਕਲੀਨ ਅਪ ਕਰਨਾ ਉੱਥੇ ਸ਼ੁਰੂ ਕਰ ਦਿੱਤਾ ਹੈਗਾ ਆ। ਬਹੁਤ ਜ਼ਿਆਦਾ ਕਹਿੰਦੇ ਵੀ ਮਲਟੀਪਲ ਇਮੀਗ੍ਰੇਸ਼ਨ ਆਪਰੇਸ਼ਨ ਹੋਏ ਸੀ ਲਾਸ ਐਂਜਲਸ ਦੇ ਵਿੱਚ, ਵੈਸਟਲੇਕ ਡਿਸਟ੍ਰਿਕਟ ਦੇ ਵਿੱਚ, ਡਾਊਨਟਾਊਨ 'ਚ, ਸਦਰਨ ਸਾਊਥ ਐਲਏ 'ਚ। ਇਹ ਆਈਸ ਦੇ ਆਫੀਸ਼ੀਅਲ ਨੇ ਕਨਫਰਮ ਕੀਤਾ ਹੈਗਾ। ਤੇ 44 ਤੋਂ ਵੱਧ ਅਨਆਥੋਰਾਈਜ਼ ਇਮੀਗ੍ਰੈਂਟਸ ਨੂੰ ਅਰੈਸਟ ਕੀਤਾ ਗਿਆ। 77 ਲੋਕ ਹੋਰ ਅਰੈਸਟ ਕੀਤੇ ਗਏ ਆ ਜਿਹੜੇ ਕਰੂਦ ਪਾ ਰਹੇ ਸੀ, ਜਿਹੜੇ ਅੱਗਾਂ ਲਾ ਰਹੇ ਸੀ, ਨੁਕਸਾਨ ਪਹੁੰਚਾ ਰਹੇ ਸੀ, ਪੱਥਰ ਮਾਰ ਰਹੇ ਸੀ ਪੁਲਿਸ ਦੇ। ਤੇ ਡਾਊਨਟਾਊਨ ਦੇ ਵਿੱਚ ਜਿਹੜੇ 42 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ। ਹਾਈਵੇ ਤੱਕ ਜਿਹੜੇ ਆ ਬੰਦ ਕਰ ਦਿੱਤੇ ਗਏ ਸੀ। ਈਵਨ ਕੱਲ ਰਾਤੀ ਵੀ ਕਾਫੀ ਜ਼ਿਆਦਾ ਜਿਹੜੀ ਲੂਟਿੰਗ ਹੋਈ ਹੈਗੀ ਆ। ਤੇ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਰਾਬਰਟ ਲੂਨਾ ਨੇ ਇਹ ਕਿਹਾ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲਾਸ ਐਂਜਲਸ ਨੂੰ ਬਿਲਕੁਲ ਫੇਰ ਉਸੇ ਤਰ੍ਹਾਂ ਸ਼ਾਂਤੀ ਵੱਲ ਲਿਆਂਦਾ ਜਾਵੇ। ਕਹਿੰਦੇ ਵੀ ਬਹੁਤ ਸਾਰੇ ਚੰਗੇ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ, ਪਰ ਕੁਛ ਜਿਹੜੇ ਲੋਕ ਆ ਉਹ ਪੁਲਿਸ ਨੂੰ ਅਟੈਕ ਕਰ ਰਹੇ ਆ ਤੇ ਇਹ ਟੋਟਲੀ ਰੋਂਗ ਹੈਗਾ ਤੇ ਅਸੀਂ ਉਹਨਾਂ ਨੂੰ ਜਿਹੜਾ ਅਰੈਸਟ ਕਰਾਂਗੇ। ਕਿਸੇ ਤਰ੍ਹਾਂ ਦੀ ਵੀ ਕੋਈ ਡਿਸਟਰਕਸ਼ਨ ਜਾਂ ਡੈਮੇਜ ਕਰਦਾ ਆ ਪਬਲਿਕ ਇਨਫਰਾਸਟ੍ਰਕਚਰ ਨੂੰ, ਉਹਨਾਂ ਨੂੰ ਵੀ ਜਿਹੜਾ ਆ ਅਰੈਸਟ ਕੀਤਾ ਜਾਊਗਾ। ਬਹੁਤ ਸਾਰੇ ਟਰੀ ਸੜਕਾਂ ਦੇ ਵਿੱਚ, ਚੇਅਰਾਂ, ਹੋਰ ਇਦਾਂ ਦਾ ਸਮਾਨ ਜਿਹੜਾ ਸਿੱਟ ਦਿੱਤਾ ਗਿਆ ਤਾਂ ਕਿ ਜਿਹੜੀਆਂ ਰੋਡਸ ਆ ਉਹ ਬੰਦ ਕੀਤੀਆਂ ਜਾ ਸਕਣ। 5 ਵੇਮੋ ਕਾਰਜ਼ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਲਾਸ ਐਂਜਲਸ ਦੇ ਵਿੱਚ ਯੂਨੀਅਨ ਸਟੇਸ਼ਨ ਦੇ ਲਾਗੇ। ਤੇ ਵਾਈਮੋ ਨੇ ਸਾਰੀਆਂ ਕਾਰਾਂ ਜਿਹੜੀਆਂ ਡਾਊਨਟਾਊਨ ਲਾਸ ਐਂਜਲਸ 'ਚ ਆ ਉਹ ਰਿਮੂਵ ਕਰ ਲਈਆਂ ਤੇ ਉਹਨਾਂ ਨੇ ਆਪਣੀ ਸਰਵਿਸਿਜ਼ ਸਸਪੈਂਡ ਕਰ ਦਿੱਤੀ ਹੈਗੀ ਆ। 3 ਬਿਜ਼ਨੈਸਸ ਜਿਹੜੇ ਆ ਬ੍ਰੌਡਵੇ ਤੇ 3rd ਤੇ 7th ਸਟਰੀਟ ਦੇ ਉੱਤੇ ਆ, ਉੱਥੇ ਜਿਹੜੇ ਲੂਟਰਸ ਆ ਉਹਨਾਂ ਨੇ ਕਾਫੀ ਸਮਾਨ ਲੁੱਟਿਆ ਹੈਗਾ। 2 ਐਥਲੈਟਿਕ ਫੁੱਟਵੀਅਰ ਸਟੋਰ ਸੀਗੇ ਤੇ ਟੀ ਮੋਬਾਈਲ ਦਾ ਸਟੋਰ ਫਰੰਟ ਸੀ। ਜਾਰਡਨ ਸਟੂਡੀਓ 23, ਐਡੀਡਾਸ ਸਟੋਰ, ਇਹਨਾਂ ਦੇ ਸ਼ੀਸ਼ੇ ਭੰਨ ਕੇ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਚੋਰ ਜਾਂ ਲੁਟੇਰੇ ਜਿਹੜੇ ਲੁੱਟ ਕੇ ਲੈ ਗਏ ਹੈਗੇ ਆ। ਨੈਸ਼ਨਲ ਗਾਰਡ ਦੇ ਜਿਹੜੇ ਟਰੂਪਸ ਆ ਉਹ ਲਾਸ ਐਂਜਲਸ ਦੇ ਵਿੱਚ ਐਤਵਾਰ ਨੂੰ ਤੜਕੇ 4 ਵਜੇ ਲਾਏ ਸੀ। ਬਾਅਦ ਦੇ ਵਿੱਚ ਜਿਹੜੀ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਲਾਸ ਐਂਜਲਸ ਕਾਉਂਟੀ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਤੋਂ ਵੀ ਹੈਲਪ ਮੰਗੀ ਸੀ। 100 ਤੋਂ ਵੱਧ ਜਿਹੜੇ ਡਿਪਟੀਜ਼ ਆ ਉਹ ਉੱਥੇ ਭੇਜੇ ਗਏ ਸੀ। 101 ਫਰੀਵੇ ਐਤਵਾਰ ਨੂੰ ਪੂਰੀ ਤਰ੍ਹਾਂ ਸ਼ਟ ਡਾਊਨ ਕਰ ਦਿੱਤਾ ਗਿਆ ਸੀ। ਬਹੁਤ ਸਾਰੀ ਜਗ੍ਹਾ ਦੇ ਉੱਤੇ ਡੰਪਸਟਰ ਦੇ ਵਿੱਚ, ਟਰੈਸ਼ ਬਿਨ ਦੇ ਵਿੱਚ ਅੱਗਾਂ ਲਾਈਆਂ ਗਈਆਂ। ਸੋ LAPD ਦੇ ਜਿਹੜੇ ਹੈੱਡਕੁਆਟਰ ਹੈਗੇ ਆ ਉੱਥੇ ਗ੍ਰੈਫਿਟੀ, US ਕੋਰਟ ਹਾਊਸਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਗਿਆ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜਿਹੜੀ ਆ ਇਸ ਟਾਈਮ 2000 ਤੋਂ ਵੱਧ ਨੈਸ਼ਨਲ ਗਾਰਡ ਤੇ 700 ਤੋਂ ਵੱਧ ਮਰੀਨਸ, ਇਸ ਤੋਂ ਬਾਅਦ LAPD ਤੇ ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਹੈਗੇ ਆ ਤੇ ਪ੍ਰੋਟੈਸਟ ਕਰਨ ਦੇ ਨਾਲ ਜਿਹੜੇ ਕੋਈ ਨੁਕਸਾਨ ਕਰ ਰਹੇ ਆ ਪ੍ਰਾਪਰਟੀ ਦਾ ਜਾਂ ਕਿਸੇ ਦੇ ਪੱਥਰ ਰੋੜੇ ਮਾਰ ਰਹੇ ਉਹਨਾਂ ਨੂੰ ਅਰੈਸਟ ਕਰ ਰਹੇ ਆ। LA ਤੋਂ ਬਾਅਦ ਬਹੁਤ ਸਾਰੇ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਜੀ ਹਰਜੋਤ ਸਿੰਘ ਜੀ, ਇਸ ਟਾਈਮ 2000 ਤਾਂ ਆ ਚੁੱਕੇ ਸੀ, 2000 ਹੋਰ ਫੌਜੀ, 700 ਮਰੀਨਸ ਜਿਹੜੇ ਆ ਉਹ ਇੱਥੇ ਘੱਲੇ ਗਏ ਆ, ਜਿਨ੍ਹਾਂ ਵਿੱਚ ਹੈੱਡ ਜਿਹੜੇ ਮਰੀਨਸ ਕਾਰਪ ਦੇ ਹੈੱਡ ਆ ਉਹ ਆਲਰੇਡੀ LA ਦੇ ਵਿੱਚ ਕਹਿੰਦੇ ਵੀ ਉਹ ਪਹੁੰਚੇ। ਉਹਨਾਂ ਨੇ ਦੱਸਿਆ ਵੀ ਬਟਾਲੀਅਨ LA ਦੇ ਵਿੱਚ ਪਹੁੰਚ ਚੁੱਕੀ ਆ। ਉਹ ਕਹਿੰਦੇ ਵੀ ਰਿਸਪੌਂਡ ਕਰਨ ਦੇ ਲਈ ਉਹ ਰੈਡੀ ਨੇ, ਪਰ ਅਜੇ ਤੱਕ ਉਹਨਾਂ ਨੇ ਅੰਗੇਜ ਨਹੀਂ ਕੀਤਾ ਹੈਗਾ। ਗਰਾਊਂਡ ਦੇ ਉੱਤੇ ਚੌਥਾ ਦਿਨ ਹੋ ਗਿਆ ਲਗਾਤਾਰ ਇਹ ਜਿਹੜੇ ਪ੍ਰੋਟੈਸਟ ਜੋ ਹਿੰਸਕ ਰੂਪ ਅਖਤਿਆਰ ਕਰ ਚੁੱਕੇ ਆ ਉਹਨਾਂ ਨੂੰ ਠੱਲ ਪਾਉਣ ਦੇ ਲਈ ਜਿਹੜੇ ਉਹ ਲੱਗੇ ਹੋਏ ਹੈਗੇ ਆ। ਸੋ ਜਿਹੜੇ ਪੀਟ ਹੈਗਸੈਟ ਸੈਕਟਰੀ ਦਰਮਿਆਨ ਇਹ ਗੱਲ ਦੀ ਪੁਸ਼ਟੀ ਕੀਤੀ ਵੀ ਪੈਂਟਾਗਨ ਦੇ ਕੋਲ ਇਹਨਾਂ ਫੰਡ ਵੀ ਇਹਨਾਂ ਟਰੂਪਸ ਨੂੰ ਜਿਹੜਾ ਆ ਉਹ ਉੱਥੇ ਜਿਹੜਾ ਉਹ ਲਿਆ ਜਾ ਸਕੇ। ਸਾਡੇ ਕੋਲ ਕਹਿੰਦੇ ਵੀ ਇਨਫ ਫੰਡਿੰਗ ਜਿਹੜੀ ਉਹ ਹੈਗੀ ਆ ਆ ਰਹੇ ਹੈਗੇ ਆ। ਸੋ ਇਹ ਵੀ ਜਿਹੜੀ ਸਥਿਤੀ ਨਾਲ ਦੇ ਨਾਲ ਬਣੀ ਪਈ ਆ। ਉਹ ਕਹਿੰਦੇ ਵੀ ਅਸੀਂ ਬਲੀਵ ਨਹੀਂ ਕਰ ਸਕਦੇ ਵੀ ਮਰੀਨਸ ਨੂੰ
ਰੋਕਣ ਦੇ ਲਈ ਜੋ ਕਿ ਹਿੰਸਕ ਰੂਪ ਅਖਤਿਆਰ ਕਰ ਚੁੱਕਾ, ਵਾਇਲੈਂਟ ਹੋ ਚੁੱਕਾ ਆ, ਉਸ ਨੂੰ ਰੋਕਣ ਦੇ ਲਈ ਹੱਕ ਜਿਹੜਾ ਉਹ ਹੈਗਾ ਆ। ਜੋ ਕੁਝ ਇਸ ਟਾਈਮ ਐਵਰੀਥਿੰਗ ਇਜ਼ ਗੋਇੰਗ ਔਨ, ਤੇ ਆਪਾਂ ਨੂੰ ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਉਹ ਜ਼ਰੂਰਤ ਆ, ਤੇ ਉਹਨਾਂ ਨੇ ਇਸ ਗੱਲ ਦੀ ਕਾਫੀ ਲੋਕਾਂ ਨੇ ਜਿਹੜੀ ਉਹ ਨਖੇਦੀ ਜਿਹੜੀ ਉਹ ਕੀਤੀ ਆ। ਮਰੀਨਜ਼ ਦੀ ਡਿਪਲੋਇਮੈਂਟ ਨੂੰ ਬਹੁਤ ਸਾਰੇ ਲੋਕਾਂ ਨੇ ਐਕਸੈਸਿਵ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਤਾਂ ਉਹ ਕਹਿ ਰਹੀ ਸੀਗੀ ਵੀ ਪ੍ਰੋਟੈਸਟ ਦੇ ਦਰਮਿਆਨ ਮੈਂ ਆਪਣੇ ਆਪ ਨੂੰ ਸੇਫ ਹੀ ਮਹਿਸੂਸ ਕਰ ਰਹੀ ਸੀ, ਵੀ ਪਰ ਮਿਲਟਰੀ ਦੇ ਦਰਮਿਆਨ, ਮਿਲਟਰੀ ਦੇ ਨਜ਼ਦੀਕ ਐਟ ਦੈਟ ਮੋਮੈਂਟ ਮੈਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੀ ਹੈਗੀ। ਸੋ ਕਲੀਨ ਅਪ ਕਰੂਜ਼, ਗ੍ਰੈਫਿਟੀ ਨੂੰ ਕਲੀਨ ਦੇ ਲਈ ਜੋ ਪ੍ਰੋਟੈਸਟਰਸ ਦੇ ਦੁਆਰਾ ਡਾਊਨਟਾਊਨ ਦੇ ਵਿੱਚ ਗੰਦ ਵੀ ਪਾਇਆ ਗਿਆ ਹੈ, ਉਸ ਨੂੰ ਕਲੀਨ ਕਰਨ ਦੇ ਲਈ ਇਸ ਟਾਈਮ ਜਿਹੜੀ ਸਪੈਸ਼ਲ ਟੀਮਸ ਆ ਉਹ ਜਿਹੜੀਆਂ ਉਹ ਲਾਈਆਂ ਗਈਆਂ ਹੈਗੀਆਂ ਆ। ਸੋ ਹਾਊਸ ਦੀ ਸਬ ਕਮੇਟੀ ਨੇ ਪੀਟ ਹੈਗਸੈਥ ਨੂੰ ਇਹ ਜਿਹੜੇ ਸਵਾਲ ਪੁੱਛੇ ਸੀਗੇ ਵੀ ਭਾਈ ਕੀ ਤੁਹਾਡੇ ਕੋਲ ਫੰਡਿੰਗ ਹੈਗੀ ਹੈ ਫੈਡਰਲ ਟਰੂਪ ਮੋਬਿਲਾਈਜੇਸ਼ਨ ਦੀ? ਸੀਗਾ ਕਹਿੰਦੇ ਵੀ ਕਰੰਟ ਕਾਸਟ ਦੇ ਉੱਤੇ ਜੋ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ, ਕਹਿੰਦੇ ਵੀ ਸਾਡੇ ਬਜਟ ਦੇ ਉੱਤੇ ਇਸ ਦਾ ਇਫੈਕਟ ਨਹੀਂ ਜਿਹੜਾ ਉਹ ਹੋਵੇਗਾ। ਲਿਮਿਟਿਡ ਬਜਟ ਹੋਣ ਦੇ ਬਾਵਜੂਦ ਵੀ ਇਸ ਫਿਸਕਲ ਈਅਰ ਦੇ ਰਿਮਾਈਂਡਰ ਦੇ ਵਿੱਚ ਸਾਡੇ ਕੋਲ ਇੰਨੀ ਕੁ ਰਾਸ਼ੀ ਜਿਹੜੀ ਉਹ ਪਈ ਆ ਵੀ ਆਪਾਂ ਇਹ ਡਿਪਲੋਇਮੈਂਟਸ ਨੂੰ ਕਵਰ ਜਿਹੜਾ ਆ ਉਹ ਕੀਤਾ ਜਿਹੜਾ ਹੋ ਜਾ ਸਕੇ। ਸੋ ਉਧਰ ਰਾਸ਼ਟਰਪਤੀ ਟਰੰਪ ਫੋਰਟ ਬ੍ਰੈਗ ਦੇ ਵਿੱਚ ਜਿਹੜੇ ਉਹ ਜਾਣਗੇ। ਕਹਿੰਦੇ ਵੀ ਨੈਸ਼ਨਲ ਗਾਰਡਸ ਤੇ ਮਰੀਨਸ ਨੂੰ ਐਕਟੀਵੇਟ ਕਰਨ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਜਿਹੜਾ ਫੋਰਟ ਬ੍ਰੈਗ ਦਾ ਇਹ ਪਹਿਲਾ ਜਿਹੜਾ ਉਹ ਦੌਰਾ ਉਸ ਤੋਂ ਬਾਅਦ ਦੇ ਵਿੱਚ ਹੋਊਗਾ। ਫੋਰਟ ਬ੍ਰੈਗ ਮੁਲਕ ਦਾ ਸਭ ਤੋਂ ਵੱਡਾ ਮਿਲਟਰੀ ਦਾ ਇੰਸਟਾਲੇਸ਼ਨ ਹੈਗਾ ਆ, ਤੇ ਟਰੰਪ ਕਹਿੰਦੇ ਵੀ ਉੱਥੇ ਡੈਮੋਨਸਟ੍ਰੇਸ਼ਨ ਜਿਹੜੀ ਆ ਉਹ ਵੀ ਚੈੱਕ ਕਰਨਗੇ, ਤੇ ਆਉਂਦੇ ਥੋੜੇ ਦਿਨਾਂ ਦੇ ਵਿੱਚ ਜਿਹੜੀ ਆਰਮੀ ਦੀ ਬਰਥਡੇ ਦੇ ਉੱਤੇ ਜਿਹੜੀ ਪਰੇਡ ਹੋਣੀ ਆ, ਜਿਸ ਦਿਨ ਕੋਇਨਸੀਡੈਂਟਲੀ ਟਰੰਪ ਹੋਣਾ ਦਾ ਆਪਣਾ ਬਰਥਡੇ ਵੀ ਆ, ਉਸ ਫੈਸਲੇ ਨੂੰ ਵੀ ਨੀਚੇ ਘੱਲਣ ਦਾ ਜਿਹੜਾ ਉਹ ਸਵਾਗਤ ਕੀਤਾ ਆ, ਧੰਨਵਾਦ ਕੀਤਾ ਆ। ਕਹਿੰਦੇ ਵੀ ਸਾਡੇ ਜਿਹੜੇ ਪਰਸਨਲ ਆ, ਸਾਡੇ ਜਿਹੜੇ ਅਫਸਰਸ ਆ, ਉਹਨਾਂ ਨੂੰ ਇਸ ਟਾਈਮ ਖਤਰਾ ਬਣਿਆ ਪਿਆ ਸੀਗਾ। ਟਰੰਪ ਬਾਰ-ਬਾਰ ਇਹ ਗਾਰਡ ਨੂੰ ਹੈ ਉੱਥੇ ਨਾ ਜਿਹੜਾ ਉਹ ਉਸੇ ਦਰਮਿਆਨ ਜਿਹੜੇ ਸ਼ਰਾਰਤੀ ਕਮਲੇ ਲੋਕ ਆ, ਐਨਆਰਕੀ ਨੇ, ਉਹ ਵੀ ਇਸ ਪ੍ਰੋਟੈਸਟ ਦਾ ਫਾਇਦਾ ਚੱਕਦੇ ਹੋਏ ਲਾਸ ਐਂਜਲਸ ਕਾਉਂਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਅੱਗਾਂ ਭੰਨ ਤੋੜ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ, ਜਿਸ ਦੇ ਕਰਕੇ ਹੀ ਇਹ ਪ੍ਰੋਟੈਸਟ ਇਸ ਟਾਈਮ ਬਦਨਾਮ ਹੋ ਗਿਆ ਜੀ। ਲੋਕ ਤਾਂ ਹਰਜੋਤ ਸਿੰਘ ਜੀ ਇਹ ਕਹਿ ਰਹੇ ਸੀਗੇ ਵੀ ਇੰਨੀਆਂ ਅੱਗਾਂ ਅਸੀਂ ਝੱਲ ਰਹੀਆਂ ਤੇ ਆਈਸ ਨੂੰ ਵੀ ਅਸੀਂ ਜਿਹੜਾ ਉਹ ਝੱਲ ਲੈਣਾ ਸੀਗਾ, ਪਰ ਉਸ ਦੇ ਬਾਵਜੂਦ ਆਪਾਂ ਦੇਖਿਆ ਵੀ ਇਹ ਜਿਹੜਾ ਮਾਹੌਲ ਆ ਵਾਇਲੈਂਟ ਹੋਣ ਕਰਕੇ ਜਿਹੜੀ ਸਥਿਤੀ ਆ ਕਾਫੀ ਜ਼ਿਆਦਾ ਨਾਜ਼ੁਕ ਉੱਥੇ ਬਣ ਚੁੱਕੀ ਹੈਗੀ ਆ ਜੀ। ਤੁਹਾਡੇ ਵਾਲੇ ਪਾਸਿਓਂ ਕੁਛ ਕਾਫੀ ਆਵਾਜ਼ ਕੱਟ ਹੋ ਰਹੀ ਆ, ਤੇ ਮੈਂ ਇਧਰੋਂ ਜਿਹੜਾ ਕਵਰ ਕਰਦਾ ਵੀ ਬਹੁਤ ਸਾਰੇ ਜਿਹੜੇ ਸਟੋਰ ਆ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਉਹ ਲੂਟਰਸ ਦੇ ਨਾਲ। ਹਰਜੋਤ ਸਿੰਘ ਜੀ ਆਪਾਂ ਫਿਰ ਇੱਕ ਬ੍ਰੇਕ ਲੈ ਲੈਂਦੇ ਆ, ਤੇ ਬ੍ਰੇਕ ਦਰਮਿਆਨ ਮੈਂ ਇਸ ਨੂੰ ਜਿਹੜਾ ਆ ਖਬਰ ਕੰਪਲੀਟ ਕਰ ਲੈਣੇ, ਉਹ ਤੋਂ ਬਾਅਦ ਫਿਰ ਬ੍ਰੇਕ ਲਾ ਲੈਂਦੇ ਆਪਾਂ। ਸੋ ਬਹੁਤ ਸਾਰੇ ਜਿਹੜੇ ਸਟੋਰ ਆ ਉਹ ਲੂਟਰਸ ਨੇ ਲੁੱਟੇ ਹੈਗੇ ਆ ਡਾਊਨਟਾਊਨ ਦੇ ਵਿੱਚ। ਜੋ ਆਈਸ ਦੇ ਪ੍ਰੋਟੈਸਟ ਹੋਏ ਆ ਉਹਨਾਂ ਦੇ ਦੌਰਾਨ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਮੇਨ ਸਟਰੀਟ ਦੇ ਉੱਤੇ ਸ਼ੂ ਪੈਲਸ, ਹੋਰ ਗਰੋਸਰੀ ਸਟੋਰ ਵੀ, ਐਪਲ ਸਟੋਰ, ਡਿਸਪੈਂਸਰੀਜ਼, ਫਾਰਮੇਸੀ, ਜੁਐਲਰੀ ਸਟੋਰ। ਸੋ ਜਿਹੜੇ ਚੋਰ ਆ ਉਹ ਤਾਂ ਉਸ ਟਾਈਮ ਦੇ ਉੱਤੇ ਇਕੱਠੇ ਹੋ ਜਾਂਦੇ ਹੈਗੇ ਆ। ਇੱਲੇ ਦੀ ਮੇਅਰ ਕੈਰਨ ਬਾਸ ਨੇ ਇਹ ਕਿਹਾ ਆ ਵੀ ਜੇ ਤੁਸੀਂ ਇਮੀਗ੍ਰੈਂਟਸ ਨੂੰ ਸਪੋਰਟ ਕਰਦੇ ਆ ਤੇ ਨਾਲ ਦੀ ਨਾਲ ਸਾਡੇ ਸ਼ਹਿਰ ਨੂੰ ਵੈਂਡਲਾਈਜ਼ ਕਰਦੇ ਹੈਗੇ ਆ, ਇਹ ਹੈਂਡ ਇਨ ਹੈਂਡ ਨਹੀਂ ਜਾਂਦੇ ਹੈਗੇ, ਇਹ ਬਿਲਕੁਲ ਗਲਤ ਹੈਗੀ ਆ। ਜੇ ਤੁਸੀਂ ਪ੍ਰੋਟੈਸਟਰ ਦੀ ਸਪੋਰਟ ਕਰਦੇ ਆ, ਕਿਸੇ ਤਰ੍ਹਾਂ ਦੀ ਜਿਹੜੀ ਲੁੱਟਮਾਰ ਜਾਂ ਜਿਹੜਾ ਨੁਕਸਾਨ ਆ ਉਹ ਨਹੀਂ ਹੋਣਾ ਚਾਹੀਦਾ। ਪ੍ਰੈਜ਼ੀਡੈਂਟ ਟਰੰਪ ਨੇ ਫੋਰਟ ਬ੍ਰੈਗ ਵਿਜ਼ਿਟ ਕਰਨ ਜਾ ਰਹੇ ਆ, ਜਿੱਥੇ ਦੇ ਨੈਸ਼ਨਲ ਗਾਰਡ ਨੂੰ ਮੋਬਿਲਾਈਜ਼ ਕੀਤਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਆ ਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਡਿਸੀਜਨ ਲਿਆ ਆ ਨੈਸ਼ਨਲ ਗਾਰਡ ਨੂੰ ਭੇਜਣ ਦਾ, ਇਹ ਸ਼ਾਂਤੀ ਨੂੰ ਪ੍ਰਮੋਟ ਕਰਦਾ ਹੈਗਾ, ਇਹ ਵਧੀਆ ਡਿਸੀਜਨ ਲਿਆ ਗਿਆ ਹੈਗਾ। ਤੇ ਟਰੰਪ ਨੇ ਇਹ ਕਿਹਾ ਕਿ ਲਾਸ ਐਂਜਲਸ ਵੁੱਡ ਬੀ ਬਰਨਿੰਗ ਟੂ ਗਰਾਊਂਡ ਇਫ ਹੀ ਡਿਡ ਨਾਟ ਸੈਂਡ ਦਾ
ਨੈਸ਼ਨਲ ਗਾਰਡ। ਸੋ ਆਪਾਂ ਨੂੰ ਪਤਾ ਹੀ ਹੈ 1992 ਚ ਰੋਡਨੀ ਕਿੰਗ ਦੇ ਸਮੇਂ ਦੇ ਉੱਤੇ ਕੀ ਹੋਇਆ ਸੀਗਾ। ਸੋ ਬਹੁਤ ਸਾਰੇ ਲੋਕ ਜਿਹੜੇ ਇਸ ਪ੍ਰੋਟੈਸਟ ਦਾ ਜਿਹੜਾ ਫਾਇਦਾ ਲੈ ਕੇ ਲੁੱਟਮਾਰ ਕਰ ਰਹੇ ਹੈਗੇ ਆ। ਸੋ ਜਿਹੜੇ ਪ੍ਰੋਟੈਸਟਰਸ ਆ ਉਹ ਵੀ ਇਸ ਗੱਲ ਤੋਂ ਔਖੇ ਹੈਗੇ ਆ। ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਹੀ ਆ ਵੀ ਪੁਲਿਸ ਨੇ ਜੋ ਪ੍ਰੋਟੈਸਟਰਸ ਹੈਗੇ ਲਾਸ ਐਂਜਲਸ ਦੇ ਵਿੱਚ ਉਹਨਾਂ ਨੂੰ ਖਿਲਾਰ ਦਿੱਤਾ ਹੈਗਾ, ਉਹਨਾਂ ਨੂੰ ਸਕੈਟਰ ਕਰ ਦਿੱਤਾ ਹੈਗਾ। ਤੇ ਕੈਲੀਫੋਰਨੀਆ ਦਾ ਗਵਰਨਰ ਜਿਹੜਾ ਆ ਉਹੀ ਪੋਲੀਟੀਕਲ ਸਟੇਟਮੈਂਟ ਕਰੀ ਜਾਂਦਾ ਵੀ ਅਬਿਊਜ਼ ਆਫ ਪਾਵਰ ਹੈਗੀ, ਜਿਹੜੀ ਨੈਸ਼ਨਲ ਗਾਰਡ ਇੱਥੇ ਭੇਜੇ ਗਏ ਹੈਗੇ ਆ। ਵੀ ਤੁਸੀਂ ਆਪਣੀ ਹੁਣ ਪੁਲਿਸ ਭੇਜੋ ਬਾਕੀ ਸ਼ਹਿਰਾਂ ਦੀ ਕਰਕੇ, ਤਾਂ ਕਿ ਉੱਥੇ ਜਿਹੜੀ ਲੁੱਟਮਾਰ ਜਾਂ ਇਦਾਂ ਦਾ ਨੁਕਸਾਨ ਨਾ ਹੋਵੇ। 700 ਮਰੀਨਸ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਪਹਿਲਾਂ ਭੇਜੇ ਗਏ ਸੀ, ਹੁਣ ਮਿਲਟਰੀ ਦੇ ਵੀ ਹੋਰ ਬੰਦੇ ਜਿਹੜੇ ਭੇਜੇ ਜਾ ਰਹੇ ਹੈਗੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਪਿਕਚਰਸ ਆ ਰਹੀਆਂ ਆ, ਜਿਹੜੀਆਂ ਕਾਰਾਂ ਨੂੰ ਅੱਗਾਂ ਲਾਈਆਂ ਜਾਂ ਜਿਹੜਾ ਨੁਕਸਾਨ ਹੋਇਆ। ਇਸ ਤੋਂ ਬਾਅਦ ਸੈਨੋਜ਼ ਵਿੱਚ ਵੀ ਕਾਫੀ ਵੱਡਾ ਪ੍ਰੋਟੈਸਟ ਹੋਇਆ, ਸੈਨ ਫਰਾਂਸਿਸਕੋ 'ਚ ਵੀ, ਹੋਰ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਪਿਛਲੇ 2-3 ਦਿਨ ਤੋਂ ਲਗਾਤਾਰ ਜਾਰੀ ਹੈਗੇ ਆ। ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਉਹ ਕਹਿ ਰਹੇ ਆ, ਪਰ ਨਾਲ ਦੀ ਨਾਲ ਜਿਹੜੀ ਆ ਇਹ ਨੁਕਸਾਨ ਵੀ ਪ੍ਰਾਪਰਟੀ ਦਾ ਕਰ ਰਹੇ ਹੈਗੇ ਆ।